ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਇਸ ਸਮੇਂ ਤੁਸੀਂ ਵੇਖ ਸੁਣ ਰਹੇ ਹੋ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ। ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਚਰਚਾ ਕਰਨ ਦੇ ਲਈ ਸਾਥ ਹੁੰਦਾ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦਾ। ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ। ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਸਤਿ ਸ਼੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲੀ ਖਬਰ ਵੱਲ ਚੱਲੀਏ ਤਾਂ ਅੱਜ ਵਿੰਟਰ ਸੈਸ਼ਨ ਸ਼ੁਰੂ ਹੋ ਗਿਆ ਜੀ। ਤੇ ਲੋਕ ਸਭਾ ਦੇ ਵਿੱਚ ਕਹਿੰਦੇ ਵੀ ਬੰਦੇ ਭਾਰਤ ਦੇ ਉੱਪਰ 10 ਘੰਟੇ ਚਰਚਾ ਹੋਣ ਦੀ ਸੰਭਾਵਨਾ ਹੈ। ਇਹ ਕਿਉਂ ਜੀ? ਹਾਂਜੀ, ਇਹ ਬੜਾ ਅਜੀਬ ਲੱਗਿਆ। ਵਿੰਟਰ ਸੈਸ਼ਨ ਸ਼ੁਰੂ ਹੋਇਆ ਅੱਜ 1 ਦਸੰਬਰ ਤੋਂ ਲੈ ਕੇ 19 ਦਸੰਬਰ ਤੱਕ ਇਹ ਵਿੰਟਰ ਸੈਸ਼ਨ ਚੱਲੂਗਾ ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਜਿਹੜੇ ਮੁੱਦੇ ਤੇ ਚਰਚਾ ਕਰਨਾ ਚਾਹ ਰਹੀ ਹੈ ਸਰਕਾਰ ਉਹ ਹੈ ਵੰਦੇ ਮਾਤਰਮ। ਵੰਦੇ ਮਾਤਰਮ ਬੇਸਿਕਲੀ ਇੱਕ ਡਿਬੇਟੇਬਲ ਉਸ ਹਿਸਾਬ ਨਾਲ ਗੀਤ ਰਿਹਾ ਹੈਗਾ। ਉਹਦੇ 'ਚ ਕਈ ਸਾਰੀਆਂ ਚੀਜ਼ਾਂ ਨੇ, ਧਾਰਮਿਕ ਗੀਤ ਵੀ ਕਈ ਉਹਨੂੰ ਮੰਨਦੇ ਹੈਗੇ ਆ, ਜਿਹਦੇ 'ਚ ਕਈ ਸਾਰੀਆਂ ਚੀਜ਼ਾਂ ਨੇ। ਉਹਦੇ ਤੇ ਚਰਚਾ ਕਰਨਾ ਚਾਹੁੰਦੇ ਨੇ ਤੇ ਉਹਨੂੰ ਇਹ ਰਾਸ਼ਟਰ ਗੀਤ ਦੇ ਤੌਰ ਤੇ ਮਤਲਬ ਐਸਟੈਬਲਿਸ਼ ਵੀ ਕੀਤਾ ਹੋਇਆ ਗਾ। ਰਾਸ਼ਟਰ ਗਾਨ, ਰਾਸ਼ਟਰ ਗੀਤ ਦੋਵਾਂ 'ਚ ਵੀ ਇਹ ਫਰਕ ਕਰਦੇ ਨੇ ਤੇ ਇਹਨੂੰ ਲੈ ਕੇ ਥੋੜੇ ਮੁਸਲਮਾਨ ਅਸਹਿਜ ਰਹਿੰਦੇ ਨੇ। ਉਹਦੇ ਕਾਰਨ ਵੀ ਨੇ। ਆਪਾਂ ਨੂੰ ਪਤਾ ਹੈ ਕਿ ਜਿਹੜਾ ਜੋ ਵੰਦੇ ਮਾਤਰਮ ਹੈ ਉਹ ਬੇਸਿਕਲੀ ਇੱਕ ਰਿਲੀਜੀਅਸ ਗੀਤ ਸੀਗਾ। ਉਸ ਰਿਲੀਜੀਅਸ ਗੀਤ ਤੇ ਨਾ ਮਤਲਬ ਫੋਕਸ ਮਤਲਬ ਮੈਨੂੰ ਸਮਝ ਨਹੀਂ ਲੱਗਦਾ। ਦੂਜੀ ओर ਜਿਹੜੀ ਸਰਕਾਰ ਉਹ ਕਹਿ ਰਹੀ ਹੈ ਕਿ ਅਸੀਂ SIR ਤੇ ਵੀ ਚਰਚਾ ਕਰਾਂਗੇ, ਪਰ SIR ਵਾਸਤੇ ਅਸੀਂ ਟਾਈਮ ਨਹੀਂ ਦੱਸ ਸਕਦੇ ਕਿ ਕਦੋਂ ਕਰਾਂਗੇ, ਕਿੰਨਾ ਟਾਈਮ ਦੇਂਗੇ। ਹੁਣ SIR ਮਤਲਬ ਜ਼ਰੂਰੀ ਇਸ਼ੂ ਹੈ, ਪਰ ਉਹਦੇ ਤੇ ਇੰਨਾ ਉਹਦੇ ਤੇ ਕੀਤਾ ਨਹੀਂ ਜਾ ਰਿਹਾ। ਹਾਂ ਤੇ ਹੋਰ ਇਹ ਜਿਹੜੇ ਇਮੋਸ਼ਨਲ ਮੁੱਦੇ ਨੇ ਇਹਨਾਂ ਨਾਲ ਮਤਲਬ ਕੋਈ ਜਿਵੇਂ ਵੰਦੇ ਮਾਤਰਮ ਤੇ ਜੇ ਕੋਈ ਚਰਚਾ ਨਾ ਵੀ ਕਰੇ ਤਾਂ ਉਹਦੇ ਨਾਲ ਕੀ ਫਰਕ ਪੈਂਦਾ ਹੈਗਾ ਮੁਲਕ ਨੂੰ, ਪਰ ਉਹਦੇ ਤੇ ਚਰਚਾ ਕਰਨਗੇ। ਯਾਨੀ ਕਿ ਇਮੋਸ਼ਨਲ ਇਸ਼ੂਜ਼ ਨੂੰ ਜ਼ਿਆਦਾ ਉਭਾਰਨਗੇ। ਜਿਹੜੇ ਕੰਮ ਦੇ ਇਸ਼ੂ ਹੈਗੇ ਉਹਨਾਂ ਤੇ ਕੋਈ ਐਸਾ ਹੈ ਨਹੀਂ। ਹੁਣ ਮਤਲਬ ਮੁਸਲਮਾਨ ਤਾਂ ਆਪਾਂ ਨੂੰ ਪਤਾ ਹੈ, ਈਵਨ ਮਦਨੀ ਦਾ ਵੀ ਬਿਆਨ ਆ ਚੁੱਕਿਆ ਗਾ। ਇਹਦੇ 'ਚ ਉਹਨੇ ਕਿਹਾ ਕਿ ਇਹ ਜਿਹੜਾ ਵੰਦੇ ਮਾਤਰਮ ਗਾਣਾ ਗਾ ਇਹ ਬੇਸਿਕਲੀ ਇਸਲਾਮ ਦੇ ਖਿਲਾਫ ਹੈ। ਤਾਂ ਮਤਲਬ ਪਹਿਲਾਂ ਹੀ ਉਹ ਜਿਹੜਾ ਮਾਹੌਲ ਹੈ ਉਹ ਤਿਆਰ ਕਰ ਦਿੱਤਾ ਅਗਲਿਆਂ ਨੇ ਤੇ ਸ਼ਾਇਦ ਮੈਨੂੰ ਲੱਗਦਾ ਗਾ ਕਿ ਇਹ ਜਿਹੜਾ ਸੱਤਰ ਹੈ ਇਹ ਵੀ ਮਤਲਬ ਇਸੇ ਹਿਸਾਬ ਨਾਲ ਨਿਕਲ ਜੂਗਾ ਇਸੇ ਕਿਸਮ ਦੀਆਂ ਬਹਿਸਾਂ 'ਚ। ਹਾਲਾਂਕਿ ਅੱਜ ਨਰਿੰਦਰ ਮੋਦੀ ਨੇ ਬਾਹਰ ਮੀਡੀਆ ਨੂੰ ਐਡਰੈਸ ਵੀ ਕੀਤਾ ਸੀ, ਪਾਰਲੀਮੈਂਟ ਦੇ ਬਾਹਰ ਕਹਿ ਰਿਹਾ ਸੀਗਾ ਕਿ ਸਦਨ 'ਚ ਡਰਾਮਾ ਨਹੀਂ, ਡਿਲੀਵਰੀ ਹੋਣੀ ਚਾਹੀਦੀ। ਜਿਹੜੀ ਅਪੋਜੀਸ਼ਨ ਉਹ ਹਾਰ ਪਚਾ ਨਹੀਂ ਪਾ ਰਹੀ, ਇਸ ਕਰਕੇ ਉਹ ਇੱਥੇ ਡਰਾਮਾ ਕਰੂਗੀ। ਹੁਣ ਜਿਹੜੇ ਇੰਪੋਰਟੈਂਟ ਇਸ਼ੂਜ਼ ਨੇ ਜੇ ਉਹਨਾਂ ਨੂੰ ਚੁੱਕਣਾ, ਜੇ ਡਰਾਮਾ ਹੈਗਾ ਤਾਂ ਮਤਲਬ ਫਿਰ ਤਾਂ ਮਤਲਬ ਜਿਹੜੇ ਤੁਸੀਂ ਵੰਦੇ ਮਾਤਰਮ ਤੇ ਚਰਚਾ ਕਰ ਲਓ, ਇਹ ਕਰ ਲਓ ਜੀ, ਉਹ ਕਰ ਲਓ, ਫਿਰ ਉਹ ਕੀ ਹੈਗਾ? ਮੈਨੂੰ ਤਾਂ ਉਹ ਡਰਾਮੇ ਲੱਗਦੇ ਨੇ। ਜਿਹੜੇ ਇੰਪੋਰਟੈਂਟ ਇਸ਼ੂ ਉਹਨਾਂ ਨੂੰ ਚੁੱਕਣਾ ਤਾਂ ਕੋਈ ਡਰਾਮਾ ਨਹੀਂ ਹੁੰਦਾ। ਤਾਂ ਇਹ ਹੈਗੀ ਆ। ਬਾਕੀ ਉਹ ਬਿਹਾਰ ਨੂੰ ਲੈ ਕੇ ਤੇ ਹੋਰ ਚੀਜ਼ਾਂ ਨੂੰ ਲੈ ਕੇ ਟਾਰਗੇਟ ਤਾਂ ਕਰ ਹੀ ਰਹੇ ਸੀਗੇ। ਅੱਜ ਉਹਨਾਂ ਨੇ ਆਪਣੇ ਐਡਰੈਸ 'ਚ ਵੀ ਟਾਰਗੇਟ ਕੀਤਾ ਕਿ ਇਹ ਜਿਹੜਾ ਆਪੋਜੀਸ਼ਨ ਹੈ ਉਹ ਇਹਦੀਆਂ ਜਿਹੜੀਆਂ ਹਾਰਾਂ ਹੋਈਆਂ ਨੇ ਉਹਨਾਂ ਨੂੰ ਪਚਾ ਨਹੀਂ ਪਾ ਰਹੇ ਤੇ ਹੁਣ ਪਾਰਲੀਮੈਂਟ ਨੂੰ ਉਹ ਯੂਜ਼ ਕਰਨਗੇ ਸਾਡੇ ਖਿਲਾਫ ਭੜਾਸ ਕੱਢਣ ਵਾਸਤੇ। ਤਾਂ ਇਹ ਇਸ ਕਿਸਮ ਦਾ ਨੈਰੇਟਿਵ ਨਰਿੰਦਰ ਮੋਦੀ ਅਤੇ ਜਿਹੜੀ BJP ਮਤਲਬ ਵਿੰਟਰ ਸੈਸ਼ਨ ਪਹਿਲੇ ਦਿਨ ਤੋਂ ਹੀ ਸੈੱਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਖੇਡ ਹੀ ਸਾਰਾ ਨੈਰੇਟਿਵ ਦਾ ਹੈ ਮਨਦੀਪ ਜੀ। ਹਰ ਵਾਰ ਹਰ ਚੀਜ਼ ਦੇ ਵਿੱਚ ਨੈਰੇਟਿਵ ਹੈ। ਖਬਰਾਂ ਲਾ ਲਓ ਉਹਦੇ 'ਚ ਨੈਰੇਟਿਵ, ਹਰ ਜਗ੍ਹਾ ਨੈਰੇਟਿਵ ਘੜ ਕੇ ਇੱਥੋਂ ਤੱਕ ਕਿ ਮੋਦੀ ਸਾਹਿਬ ਜੇ ਕੋਈ ਟਵੀਟ ਵੀ ਪਾਉਂਦੇ ਨੇ ਤਾਂ ਉਹ ਵੀ ਕਿਸੇ ਨੈਰੇਟਿਵ ਦੇ ਵਿੱਚੋਂ ਨਿਕਲੀ ਹੋਈ ਚੀਜ਼ ਹੁੰਦੀ ਹੈ। ਚਲੋ ਬੇਸ਼ੱਕ ਇਹ ਬਹੁ ਸੰਖਿਆਵਾਦ ਜਿਹੜਾ ਕਹਿ ਲਈਏ ਬੜਾ ਦੇਸ਼ ਹੈ, ਪਰ ਇੱਥੇ ਜਿਹੜੀ ਚਰਚਾ ਹੁੰਦੀ ਹੈ, ਜਿਹੜੀ ਗੱਲਬਾਤ ਹੁੰਦੀ ਹੈ, ਉਹ ਕਿਹਦੇ ਆਲੇ ਦੁਆਲੇ ਘੁੰਮਦੀ ਹੈ ਸਭ ਨੂੰ ਪਤਾ ਹੈ ਤੇ ਕਿਹਦੇ ਆਖੇ ਤੇ ਦੱਸੇ ਘੁੰਮਦੀ ਹੈ ਉਹ ਵੀ ਸਭ ਨੂੰ ਪਤਾ ਹੈ। ਇਸ ਤੋਂ ਅੱਗੇ ਚੱਲਦੇ ਹਾਂ ਅਗਲੀ ਖਬਰ ਤੇ। ਜੇਕਰ ਆਪਾਂ ਚਾਨਣਾ ਪਾਈਏ ਤਾਂ ਸਰਕਾਰ ਨੇ ਮੰਨ ਲਿਆ ਹੈ ਇਸ ਗੱਲ ਨੂੰ ਕਿ ਦੇਸ਼ ਭਰ ਦੇ ਏਅਰਪੋਰਟਸ ਦੇ ਉੱਪਰ ਸਾਈਬਰ ਅਟੈਕ ਹੋਇਆ। ਹਾਂਜੀ, ਇਹ ਮਤਲਬ 7 ਨਵੰਬਰ ਨੂੰ ਦਿੱਲੀ ਦੇ ਵਿੱਚ 800 ਫਲਾਈਟਸ ਲੇਟ ਹੋਈਆਂ ਸੀਗੀਆਂ ਤੇ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਸੀਗੀ। ਇਹ 800 ਫਲਾਈਟਸ ਇੱਕੋ ਲਖਤ ਤੇ ਕਿਵੇਂ ਲੇਟ ਹੋ ਗਈਆਂ? ਡੋਮੈਸਟਿਕ ਅਤੇ ਇੰਟਰਨੈਸ਼ਨਲ ਫਲਾਈਟ ਸੀਗੀਆਂ ਇਹ ਤੇ 20 ਤੋਂ ਵੱਧ ਨੂੰ ਉਹ ਵੀ ਕਰਨਾ ਪਿਆ ਸੀ, ਰੱਦ ਵੀ ਕਰਨਾ ਪਿਆ ਸੀ। ਉਹਨਾਂ ਦੀ ਉਡਾਨ ਨਹੀਂ ਭਰੀ ਗਈ ਸੀਗੀ। ਉਹਦੇ 'ਚ GPS ਦੇ ਵਿੱਚ ਇਹ ਕਿਹਾ ਗਿਆ ਕਿ GPS ਸਪੂਫਿੰਗ ਹੋਈ ਹੈ। ਸਪੂਫਿੰਗ ਹੁੰਦੀ ਹੈ ਮਤਲਬ ਗਲਤ ਸਿਗਨਲ ਭੇਜੇ ਗਏ ਨੇ। ਉਹਦੇ 'ਚ ਆਟੋਮੈਟਿਕ ਮੈਸੇਜ ਸਵਿਚਿੰਗ ਸਿਸਟਮ ਹੁੰਦਾ,
ਤਾਂ ਜੋ ਇਹ ਜਿਹੜਾ ਇਹ MSS ਹੈ ਨਾ, ਆਟੋਮੈਟਿਕ ਮੈਸੇਜ ਸਵਿਚਿੰਗ ਸਿਸਟਮ, ਇਹਦੇ ਨਾਲ ਛੇੜਖਾਨੀ ਕੀਤੀ ਗਈ। ਮਤਲਬ ਇਹਦੇ 'ਚ GPS ਸਪੂਫਿੰਗ ਯਾਨੀ ਕਿ ਗਲਤ ਸਿਗਨਲ ਭੇਜੇ ਗਏ ਤੇ ਉਹਦੇ ਕਰਕੇ 7 ਨਵੰਬਰ ਨੂੰ 12 ਘੰਟੇ ਤੱਕ ਜਿਹੜੇ ਫਲਾਈਟ ਆਪਰੇਸ਼ਨਸ ਦਿੱਲੀ 에ਅਰਪੋਰਟ ਤੇ ਉਹ ਪ੍ਰਭਾਵਿਤ ਰਿਹਾ ਸੀਗਾ। ਆਪਾਂ 2-3 ਦਿਨ ਪਹਿਲਾਂ ਵੀ ਗੱਲ ਕਰ ਰਹੇ ਸੀਗੇ ਕਿ ਸੌਫਟਵੇਅਰ ਅਪਗ੍ਰੇਡ ਆਇਆ ਹੈਗਾ ਜੀ, ਤੇ ਹੁਣ ਵੀ ਹੋਰ ਵੀ ਕਈ ਚੀਜ਼ਾਂ ਅਪਗ੍ਰੇਡ ਕਰਨ ਦੀਆਂ ਗੱਲਾਂ ਚੱਲ ਰਹੀਆਂ ਨੇ। ਪਰ ਮਤਲਬ ਕਾਫੀ ਖਤਰਨਾਕ ਹੈ ਕਿ ਐਡੇ ਵੱਡੇ ਮਤਲਬ 에ਅਰਪੋਰਟ ਤੇ ਇਸ ਕਿਸਮ ਦੇ ਜਿਹੜਾ ਅਟੈਕ ਹੈ, ਸਾਈਬਰ ਅਟੈਕ ਹੈ, ਉਹ ਕੀਤੇ ਜਾ ਰਹੇ ਨੇ। ਅੱਜ ਰਾਜ ਸਭਾ ਦੇ ਵਿੱਚ ਵੀ ਜਿਹੜੇ ਮੰਤਰੀ ਸੀਗੇ ਉਹਨਾਂ ਨੇ ਇਹ ਗੱਲ ਮੰਨੀ ਹੈ, ਰਾਮ ਮੋਹਨ ਨਾਇਡੂ ਨੇ। ਤੇ ਦੇਖਦੇ ਹਾਂ ਅੱਗੇ ਕੀ ਕਾਰਵਾਈਆਂ ਹੋਣਗੀਆਂ, ਕਿਵੇਂ ਇਨਵੈਸਟੀਗੇਸ਼ਨ ਵਧੂਗੀ। ਖਾਲੀ ਦਿੱਲੀ ਪ੍ਰਭਾਵਿਤ ਨਹੀਂ ਹੋਇਆ ਸੀ, ਉਹਦੇ ਬੰਬੇ, ਭੋਪਾਲ, ਅੰਮ੍ਰਿਤਸਰ, ਚੰਡੀਗੜ੍ਹ ਬਹੁਤ ਸਾਰੇ 에ਅਰਪੋਰਟ ਸੀਗੇ ਜਿੱਥੇ ਫਲਾਈਟਸ ਤੇ ਅਸਰ ਪਿਆ ਸੀਗਾ ਤੇ ਇਹ ਪਤਾ ਲੱਗਿਆ ਸੀਗਾ ਕਿ ਜਿਹੜਾ ਸਾਈਬਰ ਅਟੈਕ ਹੈ ਉਹ ਹੋਇਆਗਾ ਤੇ ਜਿਹੜੇ GPS ਨੇ ਉਹ ਗਲਤ ਸਿਗਨਲ ਭੇਜ ਰਹੇ ਨੇ। ਜੀ, ਜੇਕਰ ਅਗਲੀ ਖਬਰ ਤੇ ਚੱਲੀਏ ਤਾਂ ਉਧਰ ਦਿੱਲੀ NCR ਦੇ ਪ੍ਰਦੂਸ਼ਣ ਨੇ ਜਿਸ ਤਰੀਕੇ ਦੇ ਨਾਲ ਇਸ ਵਾਰ ਚਰਚਾ ਬਟੋਰੀ ਹੈ, ਸ਼ਾਇਦ ਇਸ ਤੋਂ ਪਹਿਲਾਂ ਕਦੀ ਵੀ ਇੰਨੀ ਚਰਚਾ ਨਹੀਂ ਹੋਈ ਹੋਊਗੀ। ਸੁਪਰੀਮ ਕੋਰਟ ਦੇ ਵੱਲੋਂ ਕਿਸਾਨਾਂ ਨੂੰ ਲੈ ਕੇ ਕੋਈ ਗੱਲ ਆਖੀ ਗਈ ਹੈ, ਖਾਸ ਤੌਰ ਤੇ ਇਸ ਪ੍ਰਦੂਸ਼ਣ ਦੇ ਸੰਬੰਧ ਦੇ ਵਿੱਚ, ਕੀ ਹੈ ਜੀ ਉਹ ਗੱਲਬਾਤ? ਦੇਖੋ, ਜੋ ਸੂਰਿਆਕਾਂਤ ਹੈਗੇ ਆ ਚੀਫ ਜਸਟਿਸ, ਉਹਨਾਂ ਉਹ ਜਦੋਂ ਤੋਂ ਬਾਹਰ ਸੈਰ ਸਪਾਟਾ ਕਰਨ ਗਏ ਘੰਟਾ 1.5 ਘੰਟਾ, ਜਦੋਂ ਤੋਂ ਉਹਨਾਂ ਨੇ ਤਕਲੀਫ ਹੋਈ ਹੈ ਉਸ ਤੋਂ ਬਾਅਦ ਤਾਂ ਉਹ ਖਾਸੇ ਸੀਰੀਅਸ ਨਜ਼ਰ ਆ ਰਹੇ ਨੇ। ਉਹ ਲਗਾਤਾਰ ਸੁਣਵਾਈ ਵੀ ਚੱਲ ਰਹੀ ਹੈ। ਸੁਪਰੀਮ ਕੋਰਟ ਨੇ ਕਿਹਾ ਹੈਗਾ ਕਿ ਉਹ ਜਸਟਿਸ ਨੇ ਕਿਹਾ ਕਿ ਜਿਹੜੀ ਕੋਵਿਡ ਜਦੋਂ ਚੱਲਿਆ ਸੀ, ਲੋਕਡਾਊਨ ਲੱਗਿਆ ਸੀ, ਉਦੋਂ ਵੀ ਪਰਾਲੀ ਤਾਂ ਜਲਾਈ ਗਈ ਸੀਗੀ, ਉਦੋਂ ਸਾੜੀ ਗਈ ਸੀ, ਪਰ ਉਦੋਂ ਉਸ ਟਾਈਮ ਤਾਂ ਜਮਾ ਨੀਲਾ ਸਾਫ਼ ਅਸਮਾਨ ਸੀਗਾ, ਉਸ ਟਾਈਮ ਇਹ ਸਾਰਾ ਕੁਝ ਕਿਉਂ ਨਹੀਂ ਹੋਇਆ? ਤੇ ਉਹਨਾਂ ਨੇ ਕਿਹਾ ਕਿ ਇਕੱਲਾ ਇਹ ਨਹੀਂ ਕਿ ਪਰਾਲੀ ਜਲਾਉਣ ਕਰਕੇ ਹੀ ਮਤਲਬ ਇਹ ਸਾਰਾ ਮਾਮਲਾ ਹੁੰਦਾ ਗਾ, ਇਹ ਮਤਲਬ ਰਾਜਨੀਤਿਕ ਅਹੰਕਾਰ ਦਾ ਵਿਸ਼ਾ ਨਹੀਂ ਹੈ। ਦਿੱਲੀ ਦੀ ਹਵਾ ਜ਼ਹਿਰੀਲੀ ਹੋਣ ਦੇ ਕਈ ਸਾਰੇ ਕਾਰਨ ਨੇ, ਉਹ ਵੀ ਮੰਨਣੇ ਪੈਣਗੇ। ਤੁਸੀਂ ਹਰ ਵਾਰ ਕਿਸਾਨਾਂ ਤੇ ਪਾ ਦਿੰਦੇ ਹੋ, ਇਹ ਗੱਲ ਠੀਕ ਨਹੀਂ ਹੈ। ਤੇ ਇਹਦੇ 'ਚ ਮਤਲਬ ਉਹੀ ਹੈ ਕਿ ਮਤਲਬ ਅੱਜ ਖਾਸੀ ਝਾੜ ਪਈ ਹੈ ਤੇ ਸਰਕਾਰ ਤੋਂ 1 ਹਫ਼ਤੇ ਅੰਦਰ ਇਹ ਮੰਗਿਆ ਕਿ ਤੁਸੀਂ ਫਿਰ ਇਹ ਦੱਸੋ ਕਿ ਕਿਹੜੇ ਤੁਸੀਂ ਸਟੈਪ ਚੁੱਕ ਰਹੇ ਹੋ, ਕਿ ਤੁਹਾਡੇ ਕੋਲ ਅੱਗੇ ਡਾਇਰੈਕਸ਼ਨ ਹੈਗੀ ਆ। ਇੱਕ ਹਫ਼ਤੇ ਦੇ ਅੰਦਰ ਤੁਸੀਂ ਆਪਣਾ ਐਕਸ਼ਨ ਪਲਾਨ ਦੀ ਵੀ ਗੱਲ ਦੱਸੋ ਕਿ ਕਿਹੜਾ ਐਕਸ਼ਨ ਪਲਾਨ ਲਓਗੇ ਤੇ ਅੱਗੇ ਤੁਹਾਡੇ ਕੋਲ ਕੀ ਮਤਲਬ ਕੀ ਕਦਮ ਚੁੱਕੋਗੇ ਜਿਸ ਕਰਕੇ ਪੋਲਿਊਸ਼ਨ ਕੰਟਰੋਲ ਹੋ ਸਕੇ। ਤਾਂ ਮਤਲਬ ਖੈਰ ਉਹਨਾਂ ਨੂੰ ਜਿਹੜਾ ਸੈਰ ਸਪਾਟਾ ਸੀਗਾ ਉਹਦੇ ਕਰਕੇ ਇੱਕ ਫਾਇਦਾ ਤਾਂ ਹੋ ਰਿਹਾ ਗਾ ਕਿ ਘੱਟੋ ਘੱਟ ਲੋਕਾਂ ਨੂੰ ਇਸ ਤੇ ਸਰਕਾਰ ਨੂੰ ਜਿਹੜੀ ਝਾੜ ਪੈ ਰਹੀ ਹੈ ਉਹਦੇ ਤੇ ਮਤਲਬ, ਔਰ ਇੱਕ ਦੂਜਾ ਕਿਸਾਨਾਂ ਬਾਰੇ ਮਤਲਬ ਇਹ ਠੀਕ ਲੱਗਿਆ ਕਿ ਘੱਟੋ ਘੱਟ ਸੂਰਿਆਕਾਂਤ ਨੂੰ ਇਹ ਗੱਲ ਦਾ ਅਹਿਸਾਸ ਤਾਂ ਸੀਗਾ ਕਿ ਕੱਲਾ ਪਰਾਲੀ ਉਹ ਨਹੀਂ ਹੈ ਕਿ ਪਰਾਲੀ ਕਰਕੇ ਹੀ ਮਤਲਬ ਪ੍ਰਦੂਸ਼ਣ ਹੁੰਦਾ ਹੋਵੇ, ਹੋਰ ਬਥੇਰੀਆਂ ਚੀਜ਼ਾਂ ਨੇ। ਗਰਾਊਂਡ ਰਿਐਲਿਟੀ ਦਾ ਪਤਾ ਲੱਗਿਆ। ਵੱਡੀ ਗੱਲ ਇਹ ਹੈ ਉਹਨਾਂ ਨੂੰ ਥੋੜੀ ਜਿਹੀ ਜਾਣਕਾਰੀ ਤਾਂ ਹੋਈ ਵੀ ਭਾਈ ਗਰਾਊਂਡ ਤੇ ਚੀਜ਼ਾਂ ਅਸਰ ਕੀ ਕਰਦੀਆਂ। ਸੋ ਚਲੋ ਅੱਗੇ ਵਧਦੇ ਹਾਂ ਆਪਾਂ। ਤਾਂ ਸਾਈਕਲੋਨ ਦਿਤਵਾਹ ਕੀ ਕਹਿਰ ਵਰਸਾ ਰਿਹਾ ਜੀ ਹੁਣ। ਪਹਿਲਾਂ ਸ਼੍ਰੀਲੰਕਾ ਦੇ ਵਿੱਚ ਕਾਫੀ ਨੁਕਸਾਨ ਕੀਤਾ ਉਸਨੇ। ਦੇਖੋ, ਬੰਗਾਲ ਦੀ ਖਾੜੀ ਦੇ ਵਿੱਚ ਜਿਹੜਾ ਚੱਕਰਵਾਤ ਦਿਤਵਾ ਸੀਗਾ, ਸਾਈਕਲੋਨ ਦਿਤਵਾ ਸੀਗਾ, ਉਹ ਹੁਣ ਡੀਪ ਡਿਪਰੈਸ਼ਨ 'ਚ ਤਬਦੀਲ ਹੋ ਚੁੱਕਿਆ ਗਾ। ਉਹਨੇ ਨੁਕਸਾਨ ਬਹੁਤ ਕੀਤਾ ਹੈਗਾ। ਦਿਤਵਾ ਦੀ ਲੋਕੇਸ਼ਨ ਸੀ ਉਹ ਚੇਨਈ ਤੋਂ 140 ਕਿਲੋਮੀਟਰ ਅਤੇ ਪੌਂਡੀਚੇਰੀ ਤੋਂ 90 ਕਿਲੋਮੀਟਰ ਦੂਰ ਸੀ, ਪਰ ਸ੍ਰੀਲੰਕਾ ਵੱਲੋਂ ਦੇ ਕਰਕੇ ਖਾਸਾ ਨੁਕਸਾਨ ਹੋਇਆ ਗਾ। ਹਾਲਾਂਕਿ ਤਾਮਿਲਨਾਡੂ ਦੇ ਵਿੱਚ ਵੀ ਸਾਈਕਲੋਨ ਅਤੇ ਜਿਹੜੀ ਇਹ ਹੜ੍ਹ ਆਏ ਉਹਦੇ ਕਰਕੇ 3 ਲੋਕਾਂ ਦੀ ਡੈਥ ਹੋਈ ਹੈ। ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ 'ਚ ਹਜੇ ਵੀ ਅਲਰਟ ਹੈ, ਪਰ ਸ੍ਰੀਲੰਕਾ 'ਚ ਬਹੁਤ ਜ਼ਿਆਦਾ ਤਬਾਹੀ ਮਚਾਈ ਹੈ ਇਸ ਦਿਤਵਾ ਨੇ। ਤਕਰੀਬਨ 350 ਲੋਕਾਂ ਦੀ ਡੈਥ ਹੋ ਚੁੱਕੀ ਹੈ ਤੇ 400 ਤੋਂ ਵੱਧ ਜਿਹੜੇ ਲੋਕ ਹੈਗੇ ਹਜੇ ਵੀ ਲਾਪਤਾ ਨੇ ਤੇ 11 ਲੱਖ ਲੋਕਾਂ ਤੋਂ ਵੱਧ ਜਿਹੜੇ ਲੋਕ ਉੱਥੇ 11 ਲੱਖ ਲੋਕਾਂ ਤੋਂ ਵੱਧ ਲੋਕ ਜਿਹੜੇ ਹੈਗੇ ਉੱਥੇ ਪ੍ਰਭਾਵਿਤ ਹੋਏ ਨੇ। 2 ਲੱਖ ਲੋਕਾਂ ਨੂੰ ਤਾਂ ਆਪਣੇ ਘਰ ਛੱਡਣੇ ਪਏ ਹੈਗੇ, ਉਹ ਸ਼ੈਲਟਰ ਹੋਮਸ ਦੇ ਵਿੱਚ ਰਹਿ ਰਹੇ ਨੇ। ਸ੍ਰੀਲੰਕਾ ਦੇ ਵਿੱਚ ਬਹੁਤ ਰਿਕਾਰਡ ਤੋੜ ਜਿਹੜੀ ਹੜ੍ਹ, ਮੀਂਹ, ਲੈਂਡਸਲਾਈਡਸ ਦੇਖਣ ਨੂੰ ਮਿਲੇ ਹੈਗੇ ਤੇ ਦਿਤਵਾ ਨੇ ਕਾਫੀ ਸ੍ਰੀਲੰਕਾ ਦੇ ਵਿੱਚ ਨੁਕਸਾਨ ਕੀਤਾ ਹੈਗਾ। ਮਤਲਬ ਹਾਲਾਂਕਿ ਇੰਡੀਆ ਤੋਂ ਵੀ ਰਿਸਪੌਂਸ ਟੀਮਾਂ ਗਈਆਂ ਨੇ ਉੱਥੇ, NDRF ਦੀਆਂ ਟੀਮਾਂ ਗਈਆਂ ਨੇ ਤੇ ਉੱਥੇ ਵੀ ਚੀਜ਼ਾਂ ਚੱਲ ਰਹੀਆਂ ਨੇ ਕਿ ਸੰਭਲਣ 'ਚ ਆਉਣ, ਪਰ ਖਾਸਾ ਨੁਕਸਾਨ ਹੋਇਆ ਗਾ ਜੀ ਦਿਤਵਾ ਕਰਕੇ। ਜੀ, ਖਾਸਾ ਨੁਕਸਾਨ ਤਾਂ ਹੋਇਆ, ਪਰ ਇਸ ਤੋਂ ਅਗਲੀ ਖਬਰ ਪੰਜਾਬ ਦੇ ਨਜ਼ਰੀਏ ਤੋਂ ਕਾਫੀ ਸੌਖਾ ਕਰਨ ਵਾਲੀ ਹੈ। ਤੁਹਾਡਾ ਨਜ਼ਰੀਆ ਕੀ ਹੈ ਉਹ ਤੁਸੀਂ ਜ਼ਰੂਰ ਦੱਸਿਓ ਐਜ਼ ਏ ਹਰਿਆਣਾ ਵਾਸੀ।
ਹਰਿਆਣਾ ਸਰਕਾਰ ਨੇ ਪਹਿਲਾਂ ਗੁਹਾਰ ਲਗਾਈ ਸੀ ਵੀ ਸਾਨੂੰ ਚੰਡੀਗੜ੍ਹ ਦੇ ਵਿੱਚ ਅਲੱਗ ਤੋਂ ਵਿਧਾਨ ਸਭਾ ਬਣਾਉਣ ਲਈ ਥਾਂ ਦਿੱਤੀ ਜਾਵੇ। ਕਾਫੀ ਅੱਗੇ ਤੱਕ ਉਹ ਮਾਮਲਾ ਤੁਰਿਆ ਵੀ, ਪਰ ਹੁਣ ਕਹਿੰਦੇ ਵੀ ਨਹੀਂ ਬਣੂਗੀ ਉਹ ਵਿਧਾਨ ਸਭਾ। ਏਦਾਂ ਕਿਉਂ? ਦੇਖੋ, ਇਹ ਬਹੁਤ ਆਪਾਂ ਕਹਿ ਲਈਏ ਕਿ ਅੱਗੇ ਤੱਕ ਚਲਾ ਗਿਆ ਸੀਗਾ ਮਾਮਲਾ। ਈਵਨ ਇਹਨਾਂ ਨੇ ਜਿਹੜੇ ਹਰਿਆਣੇ ਦੇ ਜਿਹੜੇ ਲੋਕ ਸੀਗੇ ਉਹਨਾਂ ਨੇ ਮਤਲਬ ਮੁੱਖ ਮੰਤਰੀ ਦੇ ਜਿਹੜੇ ਲੋਕ ਸੀ ਉਹਨਾਂ ਨੇ ਥਾਂ ਵੀ ਲੱਭ ਲਈ ਸੀਗੀ ਜ਼ਮੀਨ, ਮਣੀ ਮਾਜਰੇ ਕੰਨੀ ਉਹ ਜ਼ਮੀਨ ਵੀ ਵੇਖ ਲਈ ਸੀ ਚੰਡੀਗੜ੍ਹ 'ਚ। ਤਾਂ ਮਤਲਬ ਗੱਲ ਖਾਸੀ ਅੱਗੇ ਚਲੀ ਗਈ ਸੀ। ਪਰ ਜਿਹੜੀ ਨੌਰਥ ਜ਼ੋਨ ਵਾਲੀ ਮੀਟਿੰਗ ਹੋਈ ਸੀ ਉਹਦੇ ਕਰਕੇ ਤੇ ਜਿਹੜਾ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਪ੍ਰੋਟੈਸਟ ਹੋਇਆ ਸਟੂਡੈਂਟਸ ਦਾ, ਉਹਦੇ 'ਚ ਇੱਕ ਗੱਲ ਤਾਂ ਸਾਫ਼ ਆ ਗਈ। ਤੇ ਬੀਜੇਪੀ ਦੇ ਆਗੂਆਂ ਨੂੰ ਉੱਥੇ ਸੱਦਿਆ ਵੀ ਗਿਆ ਸੀਗਾ, ਅਮਿਤ ਸ਼ਾਹ ਨੇ ਸੱਦਿਆ ਕਿ ਦੱਸੋ ਬਾਈ ਕੀ ਚੱਕਰ ਹੈ। ਉਹਦੇ 'ਚ ਫਿਰ ਇਹ ਨਿਕਲ ਕੇ ਆਇਆ ਕਿ ਇਹਨਾਂ ਨੇ ਕਿਹਾ ਕਿ ਸਾਨੂੰ ਜੇ 2027 'ਚ ਤੁਸੀਂ ਸੋਚ ਰਹੇ ਹੋ ਕਿਸੇ ਸੌਖੇ ਤਰੀਕੇ ਨਾਲ ਇਲੈਕਸ਼ਨ ਲੜ ਲਈਏ ਤਾਂ ਇਹ ਜਿਹੜੇ ਇਮੋਸ਼ਨਲ ਇਸ਼ੂਜ਼ ਨੇ ਇਹਨਾਂ ਨੂੰ ਨਾ ਛੇੜੋ, ਚੰਡੀਗੜ੍ਹ ਦਾ, ਭਾਖੜਾ ਦਾ ਜਾਂ ਫਿਰ ਪੰਜਾਬ ਯੂਨੀਵਰਸਿਟੀ ਦਾ। ਤਾਂ ਇਹ ਗੱਲ ਉਹ ਆਖ ਕੇ ਆਏ ਸੀਗੇ। ਤਾਂ ਉਹਦਾ ਅਸਰ ਵੀ ਦਿਖਦਾ ਹੈਗਾ। 10 ਏਕੜ ਜ਼ਮੀਨ ਜਿਹੜੀ ਹਰਿਆਣੇ ਨੂੰ ਦਿੱਤੀ ਜਾਣੀ ਸੀਗੀ, ਯੂਟੀ ਪ੍ਰਸ਼ਾਸਨ ਨੇ ਸਾਲ 2023 ਚ ਸਹਿਮਤੀ ਵੀ ਦੇ ਦਿੱਤੀ ਸੀਗੀ। ਚੰਡੀਗੜ੍ਹ ਦਾ ਜਿਹੜਾ ਆਈਟੀ ਪਾਰਕ ਹੈ ਨਾ, ਰੇਲਵੇ ਲਾਈਟਾਂ ਨੇ ਤੇ ਉਹ ਜਿਹੜਾ ਮਣੀ ਮਾਜਰੇ ਵੱਲ ਜਿਹੜਾ ਹੈਗਾ ਉਧਰ ਤਕਰੀਬਨ 650 ਕਰੋੜ ਰੁਪਏ ਦੀ ਜ਼ਮੀਨ ਸੀਗੀ ਉਹ, ਤੇ ਉਹ ਜ਼ਮੀਨ ਦੇ ਦਿੱਤੀ ਗਈ ਸੀਗੀ। ਪਰ ਖੈਰ ਹੁਣ ਕੇਂਦਰ ਨੇ ਵਾਪਸ ਲਿਆ ਸਟੈਪ। ਤੇ ਇਹਦੇ 'ਚ ਜਿਹੜਾ ਸੀਗੀ ਕਿ ਉਹ ਜਿਹੜੀ ਸਵੈਪ ਡੀਲ ਕਰਨ ਦੀ ਗੱਲ ਸੀ ਕਿ 12 ਏਕੜ ਜ਼ਮੀਨ ਪੰਚਕੂਲੇ ਲਾਗੇ ਵਾਲੀ ਦੇਣਗੇ ਹਰਿਆਣਾ ਸਰਕਾਰ, ਉਹ ਵੀ ਮਤਲਬ ਖਾਰਜ ਹੋ ਗਿਆ ਹੈਗਾ। ਤੇ ਇਹਦੇ 'ਚ ਗ੍ਰਹਿ ਮੰਤਰਾਲੇ ਨੇ, ਮਿਨਿਸਟਰੀ ਨੇ ਕਿਹਾ ਕਿ ਇਸ ਮਾਮਲੇ ਨੂੰ ਅੱਗੇ ਨਾ ਵਧਾਓ ਤੇ ਅੱਗੇ ਦੇਖਦੇ ਹਾਂ ਇਹਦੇ 'ਚ ਮਤਲਬ ਕੀ ਚੀਜ਼ਾਂ ਬਣਦੀਆਂ ਨੇ। ਮੈਨੂੰ ਲੱਗਦਾ ਗਾ ਕਿ ਨਾ ਇਹਨੂੰ ਲੈ ਕੇ ਚੰਡੀਗੜ੍ਹ ਨੂੰ ਲੈ ਕੇ ਬਹੁਤ ਸਾਰੇ ਵਿਵਾਦ ਇਹ ਕਰਨਗੇ ਪਰ 2027 ਤੋਂ ਬਾਅਦ। ਜਿਵੇਂ ਇੱਕ ਤਾਂ ਇਹਨਾਂ ਨੇ 2016 ਚ ਚੰਡੀਗੜ੍ਹ ਨੂੰ ਯੂਨੈਸਕੋ ਦੀ ਵਰਲਡ ਹੈਰੀਟੇਜ ਲਿਸਟ ਚ ਸ਼ਾਮਿਲ ਕਰਾ ਲਿਆ ਸੀਗਾ। ਉਹਦੇ 'ਚ ਫਿਰ ਕਈ ਸਾਰੇ ਨਿਰਮਾਣਾਂ ਤੇ ਪ੍ਰਤੀਬੰਧ ਵੀ ਲਾ ਦਿੱਤੇ ਗਏ ਸੀਗੇ ਤੇ ਹੋਰ ਵੀ ਇਹ ਚੀਜ਼ਾਂ ਕਰਨਾ ਚਾਹ ਰਹੇ ਸੀਗੇ। ਹੁਣ ਇਹ ਮੈਨੂੰ ਜਿਹੜਾ ਲੱਗਦਾ ਗਾ ਇਹ ਪੰਜਾਬ ਤੇ ਹਰਿਆਣਾ ਦੋਵਾਂ ਦਾ ਕਲੇਮ ਛੱਡਣਗੇ ਹੀ ਨਹੀਂ, ਠੀਕ ਹੈ, ਚੰਡੀਗੜ੍ਹ ਤੇ। ਇਹ ਤਾਂ ਮਤਲਬ ਇਸ ਹਿਸਾਬ ਨਾਲ ਅੱਗੇ ਵਧਣਗੇ ਕਿ ਇਹ ਸ਼ਾਇਦ ਜਿਹੜਾ ਮੈਨੂੰ ਲੱਗਦਾ ਗਾ ਕਿ ਇਹ 2027 ਤੋਂ ਬਾਅਦ ਚੰਡੀਗੜ੍ਹ ਨੂੰ ਇੰਡੀਪੈਂਡੈਂਟ ਗਵਰਨਰ ਦੇਣਗੇ ਤੇ ਚੰਡੀਗੜ੍ਹ ਦੇ ਜਿਹੜੇ ਲੋਕਲ ਪੋਲੀਟੀਸ਼ੀਅਨ ਨੇ ਉਹਨਾਂ ਨੂੰ ਕਹਿਣਗੇ ਕਿ ਅਸੀਂ ਇੱਥੇ ਜਿਵੇਂ ਦਿੱਲੀ 'ਚ ਪਾਰਲੀਮੈਂਟ ਹੈ ਨਾ ਛੋਟੀ ਜੀ, ਦਿੱਲੀ ਦਾ ਮੁੱਖ ਮੰਤਰੀ ਬਣਦਾ, ਅਸੀਂ ਤੁਹਾਡੇ ਇੱਧਰ ਵੀ 5-7 ਸੀਟਾਂ ਬਣਾ ਕੇ ਛੋਟੀ ਮੁਲਕ 'ਚ ਉਹ ਬਣਾਉਂਦੇ ਆ ਯੂਟੀ ਦੀ ਸਰਕਾਰ ਬਣਾਉਣ ਦੀ। ਇਸ ਕਿਸਮ ਦਾ ਪ੍ਰਪੋਜ਼ਲ ਵੀ ਲੈ ਕੇ ਆਉਣਗੇ, ਮਤਲਬ ਜਿੰਨਾ ਮੈਨੂੰ ਸੁਣਨ 'ਚ ਆਉਂਦਾ ਗਾ। ਤੇ ਇਹ ਹੈਗਾ, ਪਰ ਇਹ 2027 ਤੱਕ ਤਾਂ ਪੰਗਾ ਨਹੀਂ ਲੈਂਦੇ, ਇਹ ਬਹੁਤ ਕਲੀਅਰ ਹੈਗਾ। ਚੰਡੀਗੜ੍ਹ ਮਤਲਬ ਪਰਸਨਲ ਇਸ਼ੂ ਰਿਹਾ ਹੈਗਾ। ਇਹ ਆਪਾਂ ਨੂੰ ਪਤਾ ਕਿ ਪੁਆਧੀਆਂ ਦੀ ਲੈਂਡ ਤੇ ਇਹ ਬਣਿਆ ਹੋਇਆ। ਪੁਆਧ ਇੱਥੇ ਪੂਰਾ ਜਿਹੜਾ ਇਲਾਕਾ ਹੈਗਾ, ਖਰੜ ਦੇ ਪਿੰਡ ਸੀਗੇ ਤੇ ਉਹ ਪਿੰਡ ਉਜਾੜੇ ਗਏ। ਉਹਦੇ 'ਚ ਮਤਲਬ ਪਿੰਡਾਂ ਦੀ ਵੀ ਕਈ ਆਪਾਂ ਗੱਲ ਕਰ ਚੁੱਕੇ ਹਾਂ। ਤੇ ਮਤਲਬ ਇਹ ਤਾਂ ਹੈ ਕਿ ਦੇਖੋ ਇਹਦੇ 'ਚ ਚੰਡੀਗੜ੍ਹ ਮਤਲਬ ਨੌਰਥ ਇੰਡੀਆ 'ਚ ਖਾਸ ਕਰ ਚੰਡੀਗੜ੍ਹ ਨੂੰ ਜਿਹੜੀ ਕੇਂਦਰੀ ਹਕੂਮਤ ਹੈ ਉਹ ਇੱਕ ਮਤਲਬ ਇੰਪੋਰਟੈਂਟ ਸੈਂਟਰ ਦੇ ਤੌਰ ਤੇ ਵੀ ਦੇਖਦੀ ਹੈ। ਤੇ ਉਹ ਕਿਵੇਂ ਚੀਜ਼ਾਂ ਨੂੰ ਅੱਗੇ ਕਰੂਗੀ ਉਹ ਤਾਂ 2027 ਬਾਅਦ ਪਤਾ ਲੱਗੂਗਾ। ਪਰ 27 ਤੱਕ ਤਾਂ ਮੈਨੂੰ ਲੱਗਦਾ ਵਾ ਕਿ ਉਹ ਪੰਗਾ ਲੈਣ ਦੇ ਮੂਡ 'ਚ ਨਹੀਂ ਹੈ। ਜੀ, ਵੈਸੇ ਵੀ 27 ਤੱਕ ਤਾਂ ਇਹਨਾਂ ਦੇ ਪਹਿਲੇ ਕੀਤੇ ਹੋਏ ਜਿਹੜੇ ਫੈਸਲੇ ਨੇ ਉਹਨਾਂ ਦਾ ਭਾਰ ਹੀ ਢਾਉਂਦਿਆਂ ਇਹਨਾਂ ਦਾ ਬੀਜੇਪੀ ਵਾਲੇ ਜਿਹੜੇ ਸਾਰੇ ਲੀਡਰ ਨੇ ਉਹਨਾਂ ਦਾ ਸਮਾਂ ਲੰਘ ਜਾਣਾ। ਜੇਕਰ ਹੋਰ ਪੰਗਾ ਲੈਂਦੇ ਨੇ ਤਾਂ ਉਹਦਾ ਵੀ ਇੱਕ ਤਰੀਕੇ ਦਾ ਬੈਗੇਜ ਹੀ ਇਕੱਠਾ ਹੋ ਰਿਹਾ ਹੈ। ਤੇ ਅਗਲੀ ਜੇਕਰ ਗੱਲ ਕਰੀਏ ਤਾਂ ਬਹੁਤਾ ਸਮਾਂ ਜਿਸ ਨੂੰ ਦੁਨੀਆ ਬਾਪੂ ਆਖਦੀ ਰਹੀ, ਆਸਾ ਰਾਮ, ਬੀਤੇ ਦਿਨੀ ਉਸਦੇ ਮੁੰਡੇ ਦੀ ਖਬਰ ਆ ਰਹੀ ਸੀ ਵੀ 2 ਵਾਰ ਉਸਦੇ ਕੋਲੋਂ ਮੋਬਾਈਲ ਮਿਲ ਚੁੱਕਿਆ ਜੇਲ੍ਹ ਦੇ ਅੰਦਰ ਹੀ। ਤੇ ਹੁਣ ਆਸਾ ਰਾਮ ਨੂੰ ਲੈ ਕੇ ਇੱਕ ਰੇਪ ਵਿਕਟਿਮ ਦਾ ਪਿਤਾ ਗਿਆ ਹੈ ਅਦਾਲਤ ਦੇ ਵਿੱਚ ਵੀ ਭਾਈ ਆਸਾ ਰਾਮ ਨੂੰ ਕੋਈ ਬਿਮਾਰੀ ਨਹੀਂ ਹੈ। ਇਹ ਗੱਲਬਾਤ ਕੀ ਹੈ? ਵੈਸੇ ਤਾਂ ਉਹਨਾਂ ਨੂੰ ਆਮ ਤੌਰ ਤੇ ਬੜੀ ਜਲਦੀ ਬਾਹਰ ਭੇਜ ਦਿੱਤਾ ਜਾਂਦਾ ਹੈ। ਹਾਂਜੀ, ਹੁਣ ਤਾਂ 6 ਮਹੀਨੇ ਦੀ ਇੰਟਰਿਮ ਬੇਲ ਮਿਲੀ ਹੋਈ ਹੈ ਆਸਾ ਰਾਮ ਬਾਪੂ ਨੂੰ। ਤੇ ਬਾਪੂ ਤਾਂ ਕਾਹਦਾ ਇਹ ਪਤਾ ਨਹੀਂ ਕਿਉਂ ਦੇ ਨਾਂ ਦੇ ਪਿੱਛੇ ਲਾਤਾ। ਸਾਡੇ ਵਰਗਿਆਂ ਦਾ ਵੀ ਮੂੰਹ ਖਰਾਬ ਹੋ ਜਾਂਦਾ ਗਾ ਇੱਕ ਰੇਪ ਦੇ ਦੋਸ਼ੀ ਬਾਰੇ ਖਬਰ ਦੱਸਦੇ ਹੋਏ। ਤੇ ਇਹ ਜਿਹੜਾ ਆਸਾ ਰਾਮ ਹੈਗਾ ਇਹ ਲਗਾਤਾਰ ਆਪਾਂ ਨੂੰ ਪਤਾ 2023 ਤੋਂ ਹੀ ਲਗਾਤਾਰ ਇਹਨੂੰ ਬੇਲ ਮਿਲ ਰਹੀਆਂ ਨੇ, ਕਦੇ 2 ਮਹੀਨੇ ਦੀ, ਕਦੇ 3 ਮਹੀਨੇ ਦੀ, ਹੁਣ ਤਾਂ 6 ਮਹੀਨੇ ਦੀ ਮਿਲ ਗਈ ਹੈਗੀ ਆ। ਤੇ ਰਾਜਸਥਾਨ ਹਾਈ ਕੋਰਟ ਵੱਲੋਂ ਇਹ ਬੇਲ ਮਿਲੀ ਹੈ। ਇਹਨੂੰ ਚੈਲੰਜ ਕਰਨ ਵਾਸਤੇ ਸੁਪਰੀਮ ਕੋਰਟ ਜਿਹੜਾ ਰੇਪ ਵਿਕਟਿਮ ਦਾ ਫਾਦਰ ਸੀਗਾ ਉਹ ਗਿਆ ਹੈਗਾ
ਤੇ ਉਹ ਕਹਿ ਰਿਹਾ ਹੈਗਾ ਕਿ ਇਹ ਜਿਹੜਾ ਹੈਗਾ ਆਸਾਰਾਮ, ਇਹਦੇ ਕੋਈ ਬਿਮਾਰੀ ਬਮੂਰੀ ਨਹੀਂ, ਇਹ ਸਿਰਫ ਔਰ ਸਿਰਫ ਬਾਹਰ ਫਰਾਰੀਆਂ ਕੱਟਣ ਵਾਸਤੇ ਇਸ ਕਿਸਮ ਦੀ ਮਤਲਬ ਆਪਣੇ ਵਾਸਤੇ ਅਪਲਾਈ ਕਰ ਰਿਹਾ ਹੈਗਾ, ਤੇ ਹਾਈ ਕੋਰਟ ਧੜਾ ਧੜ ਇਹਨੂੰ ਬੇਲ ਦਿੱਤੇ ਜਾ ਰਿਹਾ ਹੈਗਾ। ਹੁਣ ਉਹ ਤਾਂ ਮਤਲਬ ਆਪਾਂ ਪਹਿਲਾਂ ਕਈ ਵਾਰ ਗੱਲ ਕਰ ਚੁੱਕੇ ਹਾਂ, ਪਖੰਡੀ ਸਾਧਾਂ ਨੂੰ ਤਾਂ ਜਦ ਹੀ ਪਰੋਲ ਦੇ ਦਿੰਦੇ ਨੇ, ਠੀਕ ਹੈ, 6 ਮਹੀਨਿਆਂ ਦੀ ਪਰੋਲ ਦੇ ਦਿੰਦੇ ਨੇ, ਬੇਲ ਦੇ ਦਿੰਦੇ ਨੇ, ਪਰ ਜਿਹੜੇ ਮਤਲਬ ਇੱਕ ਦਿਨ ਵੀ ਪਰੋਲ ਨਹੀਂ ਦਿੱਤੀ ਜਾਂਦੀ, ਤਾਂ ਉਹ ਇੱਕ ਵੱਡਾ ਸਵਾਲ ਤਾਂ ਹੈ ਹੀ ਕਿ ਮਤਲਬ ਅਜੀਬ ਵੀ ਲੱਗਦਾ ਹੈਗਾ। ਉਹ ਜਿਹੜਾ ਕਈ ਵਾਰ ਜਦੋਂ ਆਪਾਂ ਇਸ ਕਿਸਮ ਦੇ ਸਾਧ ਪਖੰਡੀਆਂ ਦੀ ਗੱਲ ਕਰਦੇ ਹਾਂ, ਤਾਂ ਫਿਰ ਉਹ ਅਰਜਨ ਢਿੱਲੋਂ ਦੇ ਗਾਣੇ ਜਿਹੜਾ ਹੈ ਉਹਦੇ 'ਚ ਵੀ ਉਹਨੇ ਪਰੋਲ ਤੇ ਸਾਧ ਪਖੰਡੀ, ਸਜ਼ਾਵਾਂ ਕੱਟ ਕੇ ਵੀ ਸਿੰਘ ਬੰਦੀ, ਤਾਂ ਉਹ ਚੱਕਰ ਹੈ ਜੀ। ਉਹ ਤਾਂ ਜਿਨ੍ਹਾਂ ਦੀ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਉਹ ਤਾਂ ਜੇਲ੍ਹਾਂ 'ਚ ਬੈਠੇ ਨੇ, ਇਹ ਜਿਹੜੇ ਰੇਪ ਵਰਗੇ ਜਿਹੜੇ ਇੱਥੇ ਬਾਹਰ ਪਰੋਲਾਂ ਤੇ ਫਿਰ ਰਹੇ ਨੇ। ਜੀ, ਅਗਲੀ ਖਬਰ ਵੀ ਇਸੇ ਤਰ੍ਹਾਂ ਦੀ ਕਹਿ ਲਈਏ ਜੇਲ੍ਹ ਦੇ ਨਾਲ ਜੁੜੀ ਹੋਈ ਹੀ ਖਬਰ ਹੈ। ਅੰਮ੍ਰਿਤਪਾਲ ਸਿੰਘ ਹੁਣੀ ਗਏ ਸੀ ਪਹਿਲਾਂ ਸੁਪਰੀਮ ਕੋਰਟ ਨੇ ਵਾਪਸ ਉਹਨਾਂ ਨੂੰ ਹੇਠਲੀ ਅਦਾਲਤ 'ਚ ਜਾਣ ਲਈ ਆਖ ਦਿੱਤਾ। ਫਿਰ ਉਹਨਾਂ ਨੇ ਹਾਈ ਕੋਰਟ ਦਾ ਰੁਖ ਕੀਤਾ ਸੀ, ਤੇ ਹਾਈ ਕੋਰਟ ਨੇ ਅੱਗੇ ਸਰਕਾਰ ਤੋਂ ਪੁੱਛਿਆ ਵੀ ਭਾਈ ਇਸ ਨੂੰ ਬੇਲ ਦੇਣੀ ਹੈ, ਕਿਵੇਂ ਕਰਨਾ ਹੈ, ਇਹਨਾਂ ਨੂੰ ਮੌਕਾ ਦੇਣਾ ਹੈ ਆਪਣੀ ਗੱਲ ਰੱਖਣ ਦਾ ਰਾਜ ਸਭਾ ਦੇ ਮਾਫ ਕਰਨਾ ਲੋਕ ਸਭਾ ਦੇ ਵਿੱਚ, ਤੇ ਉਹ ਸਾਰਾ ਆਪਾਂ ਪ੍ਰਕਰਨ ਦੇਖਿਆ ਹੀ ਹੈ। ਤੇ ਹੁਣ ਦੁਬਾਰਾ ਤੋਂ ਕੋਰਟ ਨੇ ਪੇਪਰ ਮੰਗੇ ਨੇ ਭਾਈ ਰਿਜੈਕਸ਼ਨ ਦੇ। ਦੇਖੋ ਇਹ 'ਚ ਤਾਂ ਇਹੀ ਹੈ ਕਿ ਰਿਜੈਕਸ਼ਨ ਇਹਨਾਂ ਨੇ ਸਰਕਾਰ ਨੇ ਪਾਤੀ ਸੀਗੀ, ਹਾਈ ਕੋਰਟ ਨੇ ਕਿਹਾ ਸੀ 1 ਹਫ਼ਤੇ ਦਾ ਟਾਈਮ ਦਿੱਤਾ ਸੀਗਾ, ਤੇ ਉਹਦੇ 'ਚ ਇਹ ਕਿਹਾ ਸੀ ਕਿ ਵਿਗੜ ਜੂਗਾ ਜੇ ਅਸੀਂ ਅੰਮ੍ਰਿਤਪਾਲ ਨੂੰ ਪਰੋਲ ਤੇ ਪਾਰਲੀਮੈਂਟ 'ਚ ਭੇਜਤਾ। ਹੁਣ ਇਹਦੇ 'ਚ ਦਿੱਕਤ ਤਾਂ ਇਹ ਹੈ ਕਿ ਜਦ ਲੋਕਾਂ ਨੇ, ਖਡੂਰ ਸਾਹਿਬ ਦੇ ਲੋਕਾਂ ਨੇ ਵਿਸ਼ਵਾਸ ਜਤਾਇਆ ਹੈਗਾ ਤੇ ਸਭ ਤੋਂ ਵੱਧ ਵੋਟਾਂ ਨਾਲ ਜਤਾਇਆ ਹੈਗਾ, ਤੇ ਉਹ ਘੱਟੋ ਘੱਟ ਉਹਨਾਂ ਨੂੰ ਪਾਰਲੀਮੈਂਟ ਦਾ ਅਟੈਂਡ ਕਰਨ ਦਿੱਤੀ ਜਾਣ। ਤੇ ਤੁਸੀਂ ਰਿਜੈਕਸ਼ਨ ਹੀ ਪਾਉਣ ਤਾਂ ਫਿਰ ਉਦੋਂ ਹੀ ਪਾ ਦਿੰਦੇ ਕਿ ਚੋਣ ਨਹੀਂ ਲੜਨ ਦਿਆਂਗੇ। ਮਤਲਬ ਚੋਣ ਤੁਸੀਂ ਲੜਨ ਦੇ ਰਹੇ ਹੋ, ਬੰਦਾ ਜਿੱਤ ਵੀ ਗਿਆ ਤੇ ਉਹਨੂੰ ਪਾਰਲੀਮੈਂਟ ਨਹੀਂ ਜਾਣ ਦੇ ਰਹੇ। ਜਿਹੜਾ ਜੰਮੂ ਕਸ਼ਮੀਰ ਦਾ ਇੰਜੀਨੀਅਰ ਰਸ਼ੀਦ ਹੈ ਉਹ ਵੀ ਤਾਂ ਜਾ ਹੀ ਰਿਹਾ ਹੈਗਾ। ਜੀ ਉਹਦਾ ਸੂਬਾ ਕੋਈ ਕੁਐਸਚਨ ਨਹੀਂ ਪਾ ਰਿਹਾ, ਜਦ ਕਿ ਉਹਨੇ ਤਾਂ ਮੌਕੇ ਦੀ ਹੁਕੂਮਤ ਨੂੰ ਹਰਾਇਆ ਹੈਗਾ ਉੱਥੇ। ਮਤਲਬ ਜਿਹੜੇ ਮੁੱਖ ਮੰਤਰੀ ਨੇ ਉਮਰ ਅਬਦੁੱਲਾ, ਉਹਨਾਂ ਨੂੰ ਹਰਾਇਆ ਸੀਗਾ ਚੋਣਾਂ 'ਚ। ਤਾਂ ਮਤਲਬ ਏਡਾ ਕੀ ਮਤਲਬ ਇਹਨਾਂ ਨੇ ਆਪਣੀ ਨੱਕ ਦਾ ਸਵਾਲ ਬਣਾ ਰੱਖਿਆ ਹੈਗਾ ਪੰਜਾਬ ਸਰਕਾਰ ਨੇ। ਹਾਈ ਕੋਰਟ 'ਚ ਅੱਜ ਸੁਣਵਾਈ ਹੋਈ ਸੀਗੀ, ਸੁਣਵਾਈ ਦੌਰਾਨ ਮਤਲਬ ਜਿਹੜੇ ਅੰਮ੍ਰਿਤਪਾਲ ਦੇ ਵਕੀਲ ਸੀਗੇ ਉਹਨਾਂ ਨੇ ਕਿਹਾ ਕਿ ਸਾਨੂੰ ਪਾਰਲੀਮੈਂਟ 'ਚ ਫਿਜ਼ੀਕਲੀ ਸ਼ਾਮਿਲ ਨਹੀਂ ਹੋਣ ਦਿੱਤਾ ਜਾ ਰਿਹਾ, ਤੇ ਸਾਨੂੰ ਇਹਦੇ 'ਚ ਹਿੱਸਾ ਲੈਣ ਦੀ ਮਤਲਬ ਜਿਹੜੀ ਹੈ ਪਰਮਿਸ਼ਨ ਉਹ ਦਿੱਤੀ ਜਾਵੇ। ਇਹਦੇ 'ਚ ਫਿਰ ਪੰਜਾਬ ਸਰਕਾਰ ਨੇ ਕਿਹਾ ਕਿ ਕਿਸ ਆਧਾਰ ਤੇ, ਪੰਜਾਬ ਸਰਕਾਰ ਨੂੰ ਪੁੱਛਿਆ ਹਾਈ ਕੋਰਟ ਨੇ ਕਿ ਕਿਸ ਆਧਾਰ ਤੇ ਤੁਸੀਂ ਪਰੋਲ ਖਾਰਿਜ ਕੀਤੀ ਹੈ, ਉਹ ਸਾਰੇ ਜਿਹੜੇ ਡਾਕੂਮੈਂਟ ਨੇ ਉਹ ਸਾਨੂੰ ਦਿਓ, ਤੇ ਇਸ ਮਾਮਲੇ ਦੀ ਜਿਹੜੀ ਅਗਲੀ ਸੁਣਵਾਈ ਹੈ 8 ਦਸੰਬਰ ਨੂੰ ਹੋਊਗੀ, ਯਾਨੀ ਕਿ 1 ਹਫ਼ਤੇ ਬਾਅਦ। ਮੈਨੂੰ ਲੱਗਦਾ ਹੈਗਾ ਕਿ ਇਸ ਸੁਣਵਾਈ ਦੌਰਾਨ ਹੀ ਇਸ ਸੈਸ਼ਨ ਨੂੰ ਕੱਢ ਦੇਣਗੇ, ਤੇ ਆਖਰ 1-2 ਦਿਨ ਸ਼ਾਇਦ ਕੋਈ ਬੇਲ ਪਰੋਲ ਮਿਲ ਜਾਵੇ ਤਾਂ ਮਿਲ ਜਾਵੇ, ਉਸ ਤੋਂ ਪਹਿਲਾਂ ਮੈਨੂੰ ਲੱਗਦਾ ਨਹੀਂ। ਤੇ DCSSP ਦੀ ਰਿਪੋਰਟ ਹੈਗੀ ਆ, ਉਹ ਵੀ ਮੰਗੀ ਗਈ ਹੈਗੀ ਆ, ਤੇ ਯਾਨੀ ਕਿ ਪੰਜਾਬ ਸਰਕਾਰ ਨੇ ਕਿਹੜੇ ਬੇਸ ਤੇ, ਕਿਹੜੇ ਬਿਨਾਂ ਤੇ ਇਹ ਰੋਕ ਲਾਈ ਹੈ, ਮਤਲਬ ਜਿਹੜੀ ਬੇਲ ਦੇਣ ਤੋਂ ਨਾ ਕੀਤੀ ਹੈ, ਪਰੋਲ ਦੇਣ ਤੋਂ ਨਾ ਕੀਤੀ ਹੈ, ਉਹਦੇ ਸਾਰੇ ਡਾਕੂਮੈਂਟ ਮੰਗਾਏ ਹੈਗੇ ਆ, ਤੇ 8 ਦਸੰਬਰ ਨੂੰ ਦੇਖਦੇ ਹਾਂ ਕਿ ਕੋਰਟ ਕੀ ਫੈਸਲਾ ਲੈਂਦਾ ਗਾ। ਜੀ, ਵੈਸੇ ਤਾਂ ਇੱਥੋਂ ਦੇ ਪ੍ਰਸ਼ਾਸਨ ਨੇ, ਪੁਲਿਸ ਪ੍ਰਸ਼ਾਸਨ ਨੇ ਕਿਹਾ ਸੀ ਵੀ ਇਹਨਾਂ ਨੂੰ ਰਾਹਤ ਦੇਣ ਦੇ ਨਾਲ ਇੱਥੇ ਸਥਿਤੀ ਖਰਾਬ ਹੋ ਸਕਦੀ ਹੈ, ਕਾਬੂ ਤੋਂ ਬਾਹਰ ਹੋ ਸਕਦੀ ਹੈ। ਚਲੋ ਦੇਖੋ, ਹੁਣ ਦੇਖਦੇ ਹਾਂ ਕਿਹੜੇ ਇਹ ਡਾਕੂਮੈਂਟ ਪੇਸ਼ ਕਰਦੇ ਨੇ ਜਿਹੜੇ ਇਹਨਾਂ ਨੂੰ ਜਾਪਦਾ ਕਿ ਭਾਈ ਇਸ ਕਰਕੇ ਕਾਫੀ ਨੁਕਸਾਨ ਹੋ ਸਕਦਾ ਤੇ ਵਿਅਕਤੀ ਅੰਦਰ ਹੀ ਰਹਿਣਾ ਚਾਹੀਦਾ। ਅਗਲੀ ਹਲਕੀ ਫੁਲਕੀ ਖਬਰ ਹੈ, ਉਸ ਦੇ ਵੱਲ ਵੱਧਦੇ ਹਾਂ। ਪੰਜਾਬ ਦੇ ਵਿੱਚ ਇੱਕ ਵਿਹਲੇ ਰਹਿਣ ਦਾ ਕੰਪੀਟੀਸ਼ਨ ਕਰਾਇਆ ਜਾ ਰਿਹਾ। ਹਾਂਜੀ, ਵਿਹਲੇ ਰਹਿਣ ਦਾ ਕੰਪੀਟੀਸ਼ਨ ਹੈ ਜੀ, ਤੇ ਇਹਦੇ 'ਚ ਇਹ ਮੋਗੇ ਦੇ ਪਿੰਡ ਘੋਲੀਆ ਖੁਰਦ 'ਚ ਕਰਾਇਆ ਜਾ ਰਿਹਾ ਹੈਗਾ। ਉਹਦੇ 'ਚ 11 ਸ਼ਰਤਾਂ ਰੱਖੀਆਂ ਹੋਈਆਂ ਨੇ। ਇੱਕ ਤਾਂ ਫੋਨ ਦਾ ਵੀ ਇਸਤੇਮਾਲ ਨਹੀਂ ਕਰਨਾ ਗਾ, ਝਗੜਾ ਨਹੀਂ ਕਰਨਾ, ਤੇ ਕਿਹੜਾ ਸਭ ਤੋਂ ਵੱਧ ਵਿਹਲਾ ਰਹਿ ਸਕਦਾ ਗਾ। ਤੇ ਉਹਦੇ 'ਚ ਮਤਲਬ ਬੱਚੇ ਬਜ਼ੁਰਗ ਸਾਰੇ ਹੀ ਪਾਰਟੀਸਪੇਟ ਕਰ ਰਹੇ ਨੇ। ਪਹਿਲਾ ਇਨਾਮ ਸਾਈਕਲ ਹੈ ਜੀ, ਫਿਰ 45, ਦੂਜੇ ਨੂੰ 45, ਪਹਿਲਾ ਇਨਾਮ ਹੈ ਸਾਈਕਲ ਅਤੇ 4500 ਰੁਪਈਆ। ਜਿਹੜਾ ਦੂਜੇ ਨੰਬਰ ਤੇ ਰਹੂਗਾ ਉਹਨੂੰ 2500 ਰੁਪਈਆ, ਤੇ ਤੀਜੇ ਨੂੰ 1500 ਰੁਪਈਆ। ਚਲੋ ਠੀਕ ਹੈ, ਵਿਹਲੇ ਰਹਿਣ ਵਾਸਤੇ ਇੰਨਾ ਇਨਾਮ ਬਥੇਰਾ ਹੁੰਦਾ ਗਾ। ਦੇਖਦੇ ਹਾਂ ਕਿ ਪੰਜਾਬ ਦਾ ਸਭ ਤੋਂ ਵੱਡਾ ਵਿਹਲੜ ਬੰਦਾ ਕੌਣ ਹੈ।
ਤੇ ਟੋਟਲ 55 ਲੋਕ ਹਿੱਸਾ ਲੈ ਰਹੇ ਨੇ ਤੇ ਰਿਜ਼ਲਟ ਆ ਜਾਣਗੇ ਛੇਤੀ। ਕੱਲ ਜਦੋਂ ਕੰਪੀਟੀਸ਼ਨ ਖਤਮ ਹੁੰਦਾਗਾ, ਜਦੋਂ ਵੀ ਹੁੰਦਾਗਾ, ਉਦੋਂ ਫਿਰ ਤੁਹਾਨੂੰ ਦੱਸਦੇ ਆ ਕਿ ਕੌਣ ਜਿੱਤਦਾਗਾ। ਜੀ। ਉਧਰ ਪੰਜਾਬ ਤੋਂ ਜਿਹੜੇ ਸਾਂਸਦ ਨੇ ਸੁਖਜਿੰਦਰ ਰੰਧਾਵਾ ਹੁਣੀ ਪੰਜਾਬ ਦੇ ਜੇਲ੍ਹ ਮੰਤਰੀ ਵੀ ਰਹੇ ਨੇ, ਹੋਮ ਮਿਨਿਸਟਰ ਵੀ ਰਹੇ ਨੇ, ਤੇ ਇਹਨਾਂ ਨੇ ਤਾਂ ਵੱਡਾ ਹੀ ਸੱਪ ਕੱਢਤਾ ਜੀ। 12 ਗੈਂਗਸਟਰਾਂ ਦੇ ਪਤੇ ਜਨਤਕ ਕੀਤੇ ਨੇ ਇਹਨਾਂ ਨੇ। ਹਾਂ, ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਜਿਹੜਾ DGP ਸਾਹਿਬ ਨੇ ਉਹਨਾਂ ਨੂੰ ਉਹ ਮੈਸੇਜ ਕਰਦੇ ਰਹਿੰਦੇ ਨੇ, ਪਰ DGP ਸਾਹਿਬ ਮੈਨੂੰ ਜਵਾਬ ਦਿੰਦੇ ਨਹੀਂ। ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ 12 ਗੈਂਗਸਟਰਾਂ ਦੇ ਨਾਂ ਪਤੇ ਕਰ ਦਿੱਤੇ ਹੈਗੇ ਆ, ਤੇ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਸਾਰੇ ਗੈਂਗਸਟਰ ਨੇ ਇਹਨਾਂ ਦਾ ਤੁਸੀਂ ਕਰੋ। ਹਾਲਾਂਕਿ ਉਹਦੇ 'ਚ ਦੇਖਦੇ ਹਾਂ ਕਿ ਬਣਦਾ ਕੀ ਹੈ। ਜਿਸ ਹਿਸਾਬ ਦਾ ਉਹਨਾਂ ਨੇ ਖੁਲਾਸੇ ਕੀਤੇ ਨੇ, ਠੀਕ ਹੈ, ਉਹ ਤਾਂ ਮਤਲਬ ਕਿਉਂਕਿ ਖੁਦ ਹੋਮ ਮਿਨਿਸਟਰ ਰਹੇ ਨੇ, ਤਾਂ ਮਤਲਬ ਉਹਨਾਂ ਦਾ ਪੁਲਿਸ 'ਚ ਉਹ ਤਾਂ ਹੋਣਗੇ ਹੀ ਸੰਪਰਕ। ਤਾਂ ਕਈ ਸਾਰੇ ਮੈਂ ਦੇਖ ਰਿਹਾ ਸੀਗਾ ਉਹਦੇ 'ਚ ਇਸ ਕਿਸਮ ਦੇ ਮਾਮਲੇ ਵੀ ਸੀ ਜਿਹਦੇ 'ਚ ਮੀਡੀਆ ਤੋਂ ਜਿਹੜੀ ਇਨਫੋਰਮੇਸ਼ਨ ਇਕੱਠੀ ਕੀਤੀ ਹੁੰਦੀ ਹੈ ਉਹ ਵੀ ਸੀਗੀ। ਤਾਂ ਮਤਲਬ ਇਹ ਨਹੀਂ ਹੈ ਕਿ ਸਾਰਾ ਜਿਹੜਾ ਜੋ ਉਹਨਾਂ ਨੇ ਗੈਂਗਸਟਰਾਂ ਬਾਰੇ ਜਿਹੜੀ ਗੱਲ ਆਖੀ ਹੈਗੀ ਉਹ ਸੱਚੀ ਹੈ। ਉਹ ਇੱਧਰੋਂ ਉੱਧਰੋਂ ਵੀ ਗੱਲਾਂ ਇਕੱਠੀਆਂ ਕੀਤੀਆਂ ਹੋਈਆਂ ਸੀਗੀ। ਪਰ ਇਹ ਗੱਲ ਸੱਚ ਹੈ ਕਿ ਪੰਜਾਬ 'ਚ ਅੱਜ ਦੇ ਟਾਈਮ ਜਿਹੜੇ ਗੈਂਗਸਟਰ ਨੇ ਉਹ ਬਹੁਤ ਜ਼ਿਆਦਾ ਹਾਵੀ ਨੇ। ਚਾਹੇ ਛੋਟੀਆਂ ਮੰਡੀਆਂ ਹੋਣ, ਕਸਬੇ ਹੋਣ, ਸ਼ਹਿਰ ਹੋਣ, ਸਾਰੇ ਕਿਤੇ ਜਿਹੜੇ ਗੈਂਗਸਟਰ ਹੈਗੇ ਆ ਫਰੋਤੀਆਂ ਵੀ ਲੈ ਰਹੇ ਨੇ। ਪੰਜਾਬ 'ਚ ਲਾਅ ਐਂਡ ਆਰਡਰ ਦਾ ਇਹਨਾਂ ਗੈਂਗਸਟਰਾਂ ਨੇ ਬੁਰਾ ਹਾਲ ਕਰ ਰੱਖਿਆ ਹੈਗਾ, ਤੇ ਇਹਨਾਂ ਤੇ ਕਾਰਵਾਈ ਕੋਈ ਹੁੰਦੀ ਨਹੀਂ। ਉਹ ਤਾਂ ਆਪਾਂ ਨੂੰ ਪਤਾ ਹੈ ਕਿ ਮਾੜਾ ਮੋਟਾ ਸਰਕਾਰ ਖਾਨਾ ਪੂਰਤੀ ਕਰਕੇ ਅੱਗੇ ਲੱਗ ਜਾਂਦੀ ਹੈਗੀ ਆ, ਤੇ ਆਰੋਪ ਜਿਹੜੇ ਪੋਲੀਟੀਕਲ ਐਕਟਿਵਿਸਟ ਨੇ ਉਹਨਾਂ ਤੇ ਪਾ ਦਿੰਦੇ ਨੇ ਕਿ ਇਹ ਪੰਜਾਬ ਦਾ ਮਾਹੌਲ ਖਰਾਬ ਕਰਨਗੇ। ਪੰਜਾਬ ਦਾ ਮਾਹੌਲ ਤਾਂ ਇਹ ਗੈਂਗਸਟਰ ਖਰਾਬ ਕਰ ਰਹੇ ਨੇ, ਇਹਨਾਂ ਨੂੰ ਫੜੋ ਤੁਸੀਂ ਫਿਰ। ਇਹ ਚੱਕਰ ਹੈ ਜੀ। ਦੇਖਦੇ ਹਾਂ ਕਿ ਕੀ ਇਹਦੇ 'ਚ ਕੀ ਭਗਵੰਤ ਮਾਨ ਉਹਨਾਂ ਦਾ ਇਸ ਮਾਮਲੇ 'ਚ ਜਵਾਬ ਆਉਂਦਾ ਵਾ। ਜੀ। ਉਧਰ ਆਖਰੀ ਖਬਰ ਦੇ ਵੱਲ ਵਧੀਏ ਤਾਂ ਕੈਪਟਨ ਹੁਣੀ ਬੋਲੇ ਨੇ ਕਿ ਰਾਹੁਲ ਗਾਂਧੀ ਨੇ ਮੰਤਰੀ ਹਟਾਉਣ ਦਾ ਦਬਾਅ ਪਾਇਆ ਸੀ। ਹਾਂਜੀ, ਉਹ ਇੱਕ ਮਤਲਬ ਕੈਪਟਨ ਅਮਰਿੰਦਰ ਨੇ ਖੁਲਾਸਾ ਕੀਤਾ ਕਿ ਮਤਲਬ ਉਹਨਾਂ ਤੇ ਇਹ ਪ੍ਰੈਸ਼ਰਾਈਜ਼ ਕੀਤਾ ਗਿਆ ਕਿ ਮੰਤਰੀ ਉਹਨਾਂ ਦੇ ਹਟਾਏ ਜਾਣ। ਜੇ ਨਹੀਂ ਹਟਾਉਂਦੇ ਤਾਂ ਮੈਂ ਟਵੀਟ ਕਰ ਦਿਆਂਗਾ। ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਹੋਰ ਵੀ ਚੀਜ਼ਾਂ ਦੱਸੀਆਂ ਇਸ ਬਾਰੇ। ਇੱਕ ਨਿੱਜੀ ਇੰਟਰਵਿਊ 'ਚ ਖੁਲਾਸਾ ਕੀਤਾ ਸੀ। ਪਰ ਸਭ ਤੋਂ ਵੱਡੀ ਜਿਹੜੀ ਗੱਲ ਨਿਕਲ ਕੇ ਆਈ ਉਹ ਇਹ ਨਿਕਲ ਕੇ ਆਈ, ਜੇ 2027 'ਚ BJP ਅਤੇ ਅਕਾਲੀ ਦਲ ਦਾ ਗੱਠਜੋੜ ਨਹੀਂ ਹੁੰਦਾ ਤਾਂ ਫਿਰ ਮਤਲਬ ਕੁਝ ਹਾਸਲ ਨਹੀਂ ਹੋਣਾ। 2027 'ਚ ਜੇ ਕੁਝ ਕਰਨਾ ਚਾਹੁੰਦੀ ਹੈਗੀ ਆ BJP ਤਾਂ ਫਿਰ ਅਕਾਲੀਆਂ ਨਾਲ ਗੱਠਜੋੜ ਜ਼ਰੂਰੀ ਹੈ। ਤਾਂ ਮਤਲਬ ਇੱਕ ਉਹ ਜਿਹੜੀ ਗੱਲ ਡਿਸਕਸ਼ਨ 'ਚ ਬਹੁਤ ਵਾਰ ਸੁਣਾਈ ਜਾਂਦੀ ਹੈ ਕਿ BJP ਅਤੇ ਅਕਾਲੀਆਂ ਦਾ ਗੱਠਜੋੜ ਹੋਣਾ ਚਾਹੀਦਾ, ਉਸ 'ਤੇ ਹੀ ਕੈਪਟਨ ਅਮਰਿੰਦਰ ਸਿੰਘ ਨੇ ਪਹਿਰਾ ਦਿੱਤਾ ਹੈ। ਤੇ ਦੇਖਦੇ ਹਾਂ ਕਿ ਇਹਦਾ ਕੀ ਅਸਰ ਪੈਂਦਾ ਗਾ। ਅਕਾਲੀ ਦਲ ਨੇ ਤਾਂ ਇਹਨੂੰ ਹਲਕੇ ਫੁਲਕੇ ਉਸ 'ਚ ਲਿਆ ਗਾ, ਕੋਈ ਜ਼ਿਆਦਾ ਇਹਦੇ 'ਤੇ ਕੋਈ ਸੀਰੀਅਸ ਰਿਐਕਸ਼ਨ ਤਾਂ ਆਇਆ ਨਹੀਂ। ਲੋਕ ਸਭਾ ਚੋਣਾਂ ਵੇਲੇ ਹੀ ਇਹ ਗੱਲ ਚੱਲ ਪਈ ਸੀ। ਚੰਦੂ ਮਾਜਰਾ ਹੋਣਾ ਨੇ ਫਲੋਟ ਕਰਤੀ ਸੀਗੀ ਕਿ ਜੇ ਸਾਡਾ ਅਲਾਇੰਸ ਹੁੰਦਾ BJP ਨਾਲ ਤਾਂ ਅਸੀਂ ਵੱਧ ਸੀਟਾਂ ਜਿੱਤਦੇ। ਖੈਰ, ਇਹ ਤਾਂ ਮਤਲਬ ਹੁਣ ਲੋਕ ਜਿਹੜੇ ਚੋਣ ਨੇ ਉਹ ਸਾਲ ਹੀ ਰਹਿ ਗਿਆ, ਚੋਣਾਂ ਵੇਲੇ ਪਤਾ ਲੱਗੂਗਾ। ਪਰ ਇਹ ਗੱਲ ਮਤਲਬ ਬਹੁਤ ਜ਼ਿਆਦਾ ਫਲੋਟ ਕੀਤੀ ਜਾ ਰਹੀ ਹੈ ਇਸ ਟਾਈਮ ਕਿ ਅਕਾਲੀਆਂ ਦਾ BJP ਨਾਲ ਗੱਠਜੋੜ ਹੋਣਾ ਚਾਹੀਦਾ। ਜੀ, ਸੋ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ।